ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ। ਕੁਝ ਕੁ ਖਬਰਾਂ ਤੇ ਕਰਾਂਗੇ ਜੀ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕੋਰਡੋਵਾ, ਬਲਦੀਪ ਸਿੰਘ ਧਾਲੀਵਾਲ ਹਰੀਨਾ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ हैं ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਬਲਤੇਜ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪਣੇ ਦੂਜੀ ਕਿਰਨ ਬੇਦੀ ਤੋਂ। ਕਿਰਨ ਬੇਦੀ ਨੂੰ ਵੀ ਇੱਕ ਅਹੁਦਾ ਮਿਲ ਗਿਆ ਇੱਕ ਛੋਟੀ ਜਿਹੀ ਸਟੇਟ ਦੇ ਵਿੱਚ, ਕਿ ਜਿਨ੍ਹਾਂ ਦੇ ਬਿਆਨ ਆਉਂਦੇ ਹੁੰਦੇ ਸੀ ਕਿ ਮੈਂ ਹੁਣ ਤੋਬਾ ਕਰ ਲਈ ਹੈ ਰਾਜਨੀਤੀ ਜੀ। ਪਹਿਲਾਂ ਤਾਂ ਲੋਕਾਂ ਨੂੰ ਇਹ ਕਹਿੰਦੇ ਰਹੇ ਕਿ ਉਹ ਪਹਿਲੇ ਜਿਹੜਾ ਜੀ IPS ਆਫੀਸਰ ਨੇ, ਜਦੋਂ ਉਹਨਾਂ ਨੇ ਦਿੱਲੀ ਦੀਆਂ ਚੋਣਾਂ ਲੜੀਆਂ ਤੇ ਇਹ ਗੱਲ ਸਾਹਮਣੇ ਆ ਗਈ ਵੀ ਇਹ ਤਾਂ ਝੂਠ ਸੀ। ਉਹ ਪਹਿਲੇ ਮਹਿਲਾ ਜਿਹੜੇ IPS ਆਫੀਸਰ ਨਹੀਂ ਸਨ। ਫਿਰ ਉਹ ਇਹ ਕਹਿੰਦੇ ਰਹੇ ਕਿ ਮੈਂ ਕਿਰਨ ਬੇਦੀ ਨਹੀਂ, ਮੈਨੂੰ ਤਾਂ ਕਰੀਨ ਬੇਦੀ ਕਰਕੇ ਜਾਣਿਆ ਜਾਂਦਾ, ਕਿਉਂਕਿ ਮੈਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੇ ਉਸ ਟਾਈਮ ਸਨ ਉਹਨਾਂ ਦੀ ਕਾਰ ਚੁੱਕ ਲਈ ਸੀ, ਗਲਤ ਪਾਰਕ ਹੋਈ। ਉਹ ਗੱਲ ਸਾਹਮਣੇ ਆਈ ਦਿੱਲੀ ਦੀਆਂ ਚੋਣਾਂ ਦੇ ਦੌਰਾਨ ਕਿ ਐਕਚੁਅਲੀ ਪ੍ਰਧਾਨ ਮੰਤਰੀ ਜਿਹੜੇ ਉਦੋਂ ਸਨ ਇੰਦਰਾ ਗਾਂਧੀ, ਉਹਨਾਂ ਦੀ ਕਾਰ ਹੀ ਨਹੀਂ ਸੀ ਚੁੱਕੀ ਗਈ ਕਦੀ। ਉਹਨਾਂ ਦੇ ਕਾਫਲੇ ਵਿਚਲੀ ਇੱਕ ਕਾਰ ਚੁੱਕੀ ਜ਼ਰੂਰ ਗਈ ਸੀ, ਪਰ ਉਹ ਕਿਰਨ ਬੇਦੀ ਹੋਰਾਂ ਨੇ ਨਹੀਂ ਸੀ ਚੁੱਕੀ ਜੀ। ਉਹ ਜਿਹੜੇ ਸਨ ਉਹਦਾ ਨਾਮ ਕੁਛ ਹੋਰ ਸੀਗਾ ਜੀ, ਜਿਨ੍ਹਾਂ ਨੇ ਇਹ ਕਾਰ ਚੁੱਕੀ ਸੀ। ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਔਰ ਦਿੱਲੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੂਪੜਾ ਸਾਫ਼ ਉਹਨਾਂ ਨੇ ਜਿਹੜਾ ਜੀ ਉਹ ਕਰਵਾ ਦਿੱਤਾ, ਤੇ ਉਦੋਂ ਬਾਅਦ ਉਹ ਬੋਲੇ ਹੀ ਨਾ। ਫਿਰ ਉਹਨਾਂ ਨੇ ਕਹਿਣਾ ਹੀ ਸੀਗਾ ਕਿ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹੁਣ ਜਦੋਂ ਪਿਛਲੇ ਦਿਨਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਦਲਿਆ ਜਾ ਰਿਹਾ, ਤਾਂ ਕਿਰਨ ਬੇਦੀ ਹੋਰਾਂ ਨੇ ਫਿਰ ਉਸਲ ਵੱਟੇ ਜਿਹੜੇ ਸੀਗੇ ਉਹ ਲੈਣੇ ਸ਼ੁਰੂ ਕਰ ਦਿੱਤੇ। ਔਰ ਇਹ ਕਿਹਾ ਗਿਆ ਜੀ ਕਿ ਕਿਰਨ ਬੇਦੀ ਹੋਰੀ ਦਿੱਲੀ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਜਿਹੜਾ ਜੀ ਉਹ ਭਾਲ ਰਹੇ ਨੇ। ਤੇ ਫਿਰ ਪੁਡੂਚੇਰੀ ਜਿਹੜਾ ਬਹੁਤ ਛੋਟਾ ਜਿਹਾ ਇੱਕ ਸੂਬਾ ਹੈ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਤੇ ਨਾਲ ਉਹਦੇ ਜਿਹੜੇ ਦੀ ਪਾਰਟੀਆਂ ਨੇ ਉੱਥੇ ਸਰਕਾਰ ਜਿਹੜੀ ਆ ਉਹ ਬਣਾਈ ਆ, ਉੱਥੋਂ ਦੀ ਉਪ ਰਾਜਪਾਲ ਜਿਹੜਾ ਜੀ ਉਹ ਨਿਯੁਕਤ ਕਰ ਦਿੱਤਾ ਗਿਆ ਕਿਰਨ ਬੇਦੀ ਹੋਰਾਂ ਨੂੰ। ਹਾਲ ਦੀ ਘੜੀ ਇਹ ਜਿਹੜੀ ਜ਼ਿੰਮੇਵਾਰੀ ਸੀਗੀ ਅੰਡੇਮਾਨ ਨਿਕੋਬਾਰ ਦੇ ਉਪ ਰਾਜਪਾਲ ਜਿਹੜੇ ਨੇ ਉਹ ਅਜੇ ਸਿੰਘ ਹੋਰਾਂ ਦੇ ਕੋਲੇ ਸੀਗੀ। ਜਿੱਦਾਂ ਕਿ ਅੰਡੇਮਾਨ ਨਿਕੋਬਾਰ ਹੈ ਜੀ ਭੋਰਾ, ਏਡਾ ਕੁ ਪੁਡੂਚੇਰੀ ਹੈਗਾ। ਕੋਈ ਵਿਧਾਨ ਸਭਾ ਦੀਆਂ ਜੇ ਸੀਟਾਂ ਦੀ ਵੀ ਗੱਲ ਲਾਈਏ ਤਾਂ 17 ਜਾਂ 18 ਉੱਥੇ ਸਾਰੀਆਂ ਸੀਟਾਂ ਜਿਹੜੀਆਂ ਜੀ ਉਹ ਹੈਗੀਆਂ ਨੇ। ਤਾਂ ਛੋਟੀ ਜਿਹੀ ਜਗ੍ਹਾ ਦਾ ਜਿਹੜਾ ਜੀ ਰਾਜਪਾਲ ਦੇ ਕੇ, ਤਾਂ ਕਿ ਐਵੇਂ ਦਿੱਲੀ ਵਰਗੀ ਰਾਜਧਾਨੀ ਦਾ ਬੋਝ ਜਿਹੜਾ ਜੀ ਉਹਨਾਂ ਦੇ ਉੱਤੇ ਨਾ ਪਏ, ਜਾਂ ਫਿਰ ਪੰਜਾਬ ਵਰਗੇ ਕਿਸੇ ਅਹਿਮ ਰਾਜ ਦੀ ਰਾਜਪਾਲ ਲਾਉਣ ਦੀ ਕਿਤੇ ਉਹ ਮੰਗ ਨਾ ਕਰ ਲੈਣ। ਉਹਨਾਂ ਨੂੰ ਤੋੜ ਦਿੱਤਾ ਗਿਆ ਜੀ ਅਸਲ ਦੇ ਵਿੱਚ ਪੁਡੂਚੇਰੀ ਦੇ ਵਿੱਚ, ਕਿ ਉੱਥੇ ਬਹਿ ਕੇ ਰੈਸਟ ਕਰੋ ਜੀ, ਬੈਠੇ ਰਹਿਣਗੇ ਜੀ ਉੱਥੇ ਹੁਣ ਉਸ ਪਿੰਡ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇੱਕ ਪਿਤਾ ਨੇ ਅਣਖ ਦੀ ਖਾਤਰ ਧੀ ਦਾ ਕਤਲ ਕੀਤਾ। ਐਕਚੁਅਲੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਚੱਲਦਾ ਹੀ ਰਹਿੰਦਾ। ਇਹਨੂੰ ਅਣਖ ਜਿਹੜਾ ਜੀ ਉਹ ਕਹਿ ਦਿੰਦੇ ਨੇ ਜੀ, ਕਿ ਇਹ ਅਣਖਾਂ ਦੀ ਖਾਤਰ ਜਿਹੜਾ ਜੀ ਉਹ ਕੀਤੇ ਜਾ ਰਹੇ ਕਤਲ ਨੇ। ਪਰ ਜਦੋਂ ਇਸ ਕਤਲ ਦੇ ਨਾਲ ਕੁਝ ਹੋਰ ਗੱਲਾਂ ਜਿਹੜੀਆਂ ਜੀ ਉਹ ਜੁੜੀਆਂ ਹੋਣ, ਤਾਂ ਫਿਰ ਇਹ ਹੋਰ ਵੱਧ ਜਿਹੜਾ ਜੀ ਉਹ ਦੁਖਦਾਈ ਹੋ ਜਾਂਦਾ। ਉਹ ਗੱਲ ਇਹ ਜੁੜੀ ਹੋਵੇ ਕਿ ਇੰਟੈਲੀਜੈਂਟ ਕੁੜੀ ਸੀ ਜੀ। ਪਿਛਲੇ ਦਿਨੀ ਇਸ ਲੜਕੀ ਨੇ ਜਿਹੜੀ CBSE ਦੇ +2 ਦੇ ਜਿਹੜੇ ਨਤੀਜੇ ਆਏ ਨੇ, ਉਹਦੇ ਵਿੱਚ 80% ਮਾਰਕਸ ਜਿਹੜੇ ਆ ਜੀ ਉਹ ਲਏ ਨੇ। ਔਰ ਇਹ ਇੰਟੈਲੀਜੈਂਟ ਬਹੁਤ ਮੰਨੀ ਜਾਂਦੀ ਸੀ ਸਕੂਲ ਦੇ ਵਿੱਚ। ਔਰ ਇਹ ਐਕਚੁਅਲੀ ਬੁਢਲਾਡਾ ਦੇ ਨੇੜੇ ਪੈਂਦਾ ਜੀ, ਪਿੰਡ ਦਲੇਲ ਸਿੰਘ ਵਾਲਾ। ਉੱਥੇ ਇਸ ਲੜਕੀ ਨੇ ਆਪਣੇ ਪਿਓ ਦੇ ਨਾਲ ਜਿਹੜੀ ਆ ਜੀ ਉਹ ਇਹ ਗੱਲ ਕੀਤੀ ਕਿ ਉਹ ਜਿੱਥੇ ਉਹਦਾ ਪਿਓ ਉਹਨੂੰ ਵਿਆਹੁਣਾ ਚਾਹੁੰਦਾ ਉੱਥੇ ਉਹਨੇ ਵਿਆਹ ਨਹੀਂ ਕਰਾਉਣਾ, ਉਹ ਆਪਣੇ ਕਿਸੇ ਮਰਜ਼ੀ ਦੇ ਮੁੰਡੇ ਦੇ ਨਾਲ ਜਿਹੜਾ ਜੀ ਉਹ ਵਿਆਹ ਕਰਾਉਣਾ ਚਾਹੁੰਦੀ ਆ। ਪਿਓ ਤੇ ਧੀ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਜਿਹੜੀ ਉਹ ਬਹਿਸ ਹੋ ਗਈ, ਤੇ ਪਿਓ ਗੁੱਸੇ ਦੇ ਵਿੱਚ ਆ ਗਿਆ ਬਲਜੀਤ ਸਿੰਘ, ਜਿਹਨੇ ਨੇੜੇ ਪਈ ਕਈ ਜਿਹੜੀ ਸੀ ਉਹ ਚੁੱਕ ਕੇ ਉਹਦੀ ਧੌਣ ਦੇ ਉੱਤੇ ਵਾਰ ਕੀਤੇ। ਫਿਰ ਕਈ ਦਾ ਜਿਹੜਾ ਦਸਤਾ ਸੀਗਾ ਜੀ ਉਹਦੇ ਨਾਲ ਉਹਦੀ ਘੰਡੀ ਜਿਹੜੀ ਸੀ ਉਹ ਦੱਬ ਦਿੱਤੀ, ਤੇ ਉਹਦੇ ਸਾਹਾਂ ਦੀ ਲੜੀ ਜਿਹੜੀ ਸੀ ਉਹ ਤੋੜ ਦਿੱਤੀ। ਔਰ ਬੀਤੇ ਸ਼ਨੀਚਰਵਾਰ ਨੂੰ ਹੀ ਇਹ ਜਿਹੜਾ ਜੀ ਨਤੀਜਾ ਨਿਕਲਿਆ, ਜਿਹਦੇ ਵਿੱਚ ਲੜਕੀ ਨੇ 80% ਮਾਰਕਸ
ਜਿਹੜੇ ਸੀਗੇ ਜੀ ਉਹ 12ਵੀਂ ਦੇ ਵਿੱਚੋਂ ਲਏ ਸਨ ਜੀ। ਔਰ ਤਕਰੀਬਨ 2 ਦਿਨ ਬਾਅਦ ਹੀ ਉਹਦਾ ਜਿਹੜਾ ਜੀ ਉਹ ਕਤਲ ਜਿਹੜਾ ਜੀ ਉਹ ਹੋ ਗਿਆ। ਪੁਲਿਸ ਜਿਹੜੀ ਆ ਜੀ ਉਹਨੇ ਲੜਕੀ ਦੀ ਲਾਸ਼ ਤੇ ਜਿਹੜੀ ਕਤਲ ਦੇ ਵਾਸਤੇ ਵਰਤੀ ਗਈ ਕਹੀ ਆ ਉਹ ਬਰਾਮਦ ਕਰ ਲਈ ਹੈ। ਔਰ ਜਦੋਂ ਅਕਸਰ ਗੱਲ ਚੱਲਦੀ ਹੈ ਨਾ ਜੀ ਜਿਹੜੀਆਂ ਧੀਆਂ ਨੂੰ ਬਚਾਉਣ ਦੀ ਜਾਂ ਪੜ੍ਹਾਉਣ ਦੀ, ਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਫਿਰ ਉਹ ਸਵਾਲ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਖੜਾ ਕਰ ਜਾਂਦੀਆਂ ਨੇ ਕਿ ਮਾਨਸਿਕਤਾ ਜਿਹੜੀ ਆ ਜਦੋਂ ਉਹ ਹੀ ਨਹੀਂ ਬਦਲੀ ਗਈ ਤੇ ਫਿਰ ਅਖਬਾਰਾਂ ਜਾਂ ਰੇਡੀਓ ਦੇ ਉੱਤੇ ਜਿਹੜੇ ਆਉਂਦੇ ਇਸ਼ਤਿਹਾਰ ਕਰੋੜਾਂ ਰੁਪਈਏ ਦੇ ਨੇ ਉਹ ਕਿਵੇਂ ਲੋਕਾਂ ਦੀ ਸੋਚ ਜਿਹੜੀ ਆ ਉਹ ਬਦਲ ਸਕਦੇ ਨੇ। ਹਾਂਜੀ ਜੀ ਬਿਲਕੁਲ। ਤੇ ਅੱਗੇ ਆਪਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰੀਏ ਕਿ ਉਹ ਮਾਮਲਾ ਜੇ ਜਿਉਂ ਦਾ ਤਿਉਂ ਆ, ਉਹਨਾਂ ਨੇ ਸਰਕਾਰ ਤੇ ਅਸਲੀ ਹਮਲਾਵਰਾਂ ਨੂੰ ਬਚਾਉਣ ਦੇ ਦੋਸ਼ ਲਾਏ। ਐਕਚੁਅਲੀ ਜੀ ਇਸ ਵੇਲੇ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਸੰਗਰੂਰ ਰੋਡ ਦੇ ਉੱਤੇ ਪੈਂਦਾ ਜਿਹੜਾ ਡੇਰਾ ਹੈ ਇਹ ਪਰਮੇਸ਼ਵਰ ਦੁਆਰ, ਉਹ ਸਰਗਰਮੀਆਂ ਦਾ ਜਿਹੜਾ ਜੀ ਉਹ ਗੜ੍ਹ ਬਣਿਆ ਹੋਇਆ। ਜਿਹੜੀਆਂ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੇ ਉਹ ਇੱਥੇ ਆ ਕੇ ਉਹਨਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਆਪਣੀ ਹਮਾਇਤ ਜਿਹੜੀ ਆ ਜੀ ਉਹ ਦਿੱਤੀ ਆ। ਉਹਦੇ ਨਾਲ ਨਾਲ ਜਿਹੜੀਆਂ ਸਰਕਾਰੀ ਤੇ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਵੀ ਇੱਥੇ ਲਗਾਤਾਰ ਜਿਹੜੀਆਂ ਉਹ ਆ ਰਹੀਆਂ ਨੇ। ਕਾਂਗਰਸ ਦੇ ਅਹਿਮ ਆਗੂ ਤਕਰੀਬਨ ਬਹੁਤੇ ਜਿਹੜੇ ਜੀ ਉਹ ਇੱਥੇ ਆਏ ਨੇ। ਆਮ ਆਦਮੀ ਪਾਰਟੀ ਦੇ ਬਹੁਤੇ ਆਗੂ ਜਿਹੜੇ ਨੇ ਜੀ ਉਹ ਇੱਥੇ ਆ ਕੇ ਗਏ ਨੇ ਇਸ ਜਗ੍ਹਾ ਦੇ ਉੱਤੇ। ਪਿਛਲੇ ਦਿਨੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਵੀ ਆਏ ਸਨ। ਕੱਲ੍ਹ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਆਏ ਸਨ, ਜਿਨ੍ਹਾਂ ਨੇ 25 ਮਿੰਟ ਦੇ ਕਰੀਬ ਅੰਦਰ ਜਿਹੜੀ ਆ ਜੀ ਉਹ ਗੱਲਬਾਤ ਕੀਤੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ। ਉੱਥੇ ਤਾਂ ਬਹੁਤਾ ਕੁਝ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਜੀ ਬਾਹਰ ਉਹਨਾਂ ਨੇ ਪ੍ਰੈਸ ਕੋਲੇ ਆ ਕੇ ਕੁਝ ਨਹੀਂ ਬੋਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਾਹਰ ਆ ਕੇ ਜ਼ਰੂਰ ਗੱਲ ਕਹੀ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਛੇਤੀ ਜਿਹੜਾ ਜੀ ਉਹ ਫੜਿਆ ਜਾਊਗਾ। ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦਾ ਜਿਹੜਾ ਜੀ ਬਿਆਨ ਵੱਖਰੇ ਰੂਪ ਦੇ ਵਿੱਚ ਆ ਗਿਆ ਕਿ ਪੁਲਿਸ ਸਰਕਾਰ ਦੇ ਦਬਾਅ ਦੇ ਹੇਠ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਦਾ ਬਚਾਅ ਕਰ ਰਹੀ ਹੈ। ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਜਿਹੜੇ ਜਾਰੀ ਕੀਤਾ ਗਿਆ ਬਿਆਨ ਆ ਉਹਦੇ ਵਿੱਚ ਇਹ ਗੱਲ ਆਖੀ ਗਈ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਹੁਣ ਤੱਕ ਦੀ ਪੁਲਿਸ ਕਾਰਗੁਜ਼ਾਰੀ ਤੋਂ ਉਹ ਸੰਤੁਸ਼ਟ ਨੇ, ਪਰ ਉਹਨਾਂ ਕਿਹਾ ਕਿ ਅੱਗੇ ਪੁਲਿਸ ਇਸ ਕੇਸ ਨੂੰ ਜਿਹੜਾ ਜੀ ਉਹ ਉਲਝਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਫੜੇ ਗਏ ਵਿਅਕਤੀ ਨੇ ਜਿਹੜੇ ਤਰੀਕੇ ਦੇ ਨਾਲ ਉਹ ਸ਼ਰੇਆਮ ਧਮਕੀਆਂ ਦੇ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਇਹ ਧਮਕੀਆਂ ਜਿਹੜੀਆਂ ਦੀ ਵਾਇਰਲ ਹੋ ਗਈਆਂ ਨੇ, ਗੱਡੀਆਂ ਸਾਰੀਆਂ ਵਾਇਰਲ ਹੋ ਗਈਆਂ ਨੇ ਕਿ ਕਿਹੜੀ ਕਿਹੜੀ ਲਾਇਸੈਂਸ ਪਲੇਟ ਦੀਆਂ ਸਨ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਜੇ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਕਿਹੋ ਜਿਹੇ ਸਬੂਤ ਜਿਹੜੇ ਆ ਉਹ ਚਾਹੀਦੇ ਆ ਇਹਦੇ ਸਾਜ਼ਿਸ਼ ਘਾੜੇ ਨੂੰ ਫੜਨ ਦੇ ਵਾਸਤੇ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 26 ਮਈ ਨੂੰ ਜਦੋਂ ਜਿਹੜੇ ਉੱਥੇ ਕਤਲ ਕਰ ਦਿੱਤੇ ਗਏ ਸਨ ਜੀ ਭੁਪਿੰਦਰ ਸਿੰਘ ਹੋਰੀ, ਉਹਨਾਂ ਦੀ ਅੰਤਮ ਅਰਦਾਸ ਹੋਊਗੀ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਦੇਣਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਲੋਕਾਂ ਨੂੰ ਕਿ ਉਹ ਇਸ ਮਾਮਲੇ ਦੇ ਵਿੱਚ ਅੱਗੋਂ ਜਿਹੜਾ ਜੀ ਉਹ ਕੀ ਕਰਨਾ ਚਾਹੁੰਦੇ ਨੇ। ਇੱਕ ਕਿਸਮ ਦੇ ਨਾਲ ਉਹਨਾਂ ਨੇ ਇਹ ਜਿਹੜਾ ਜੀ ਅਲਟੀਮੇਟਮ ਸਰਕਾਰ ਨੂੰ ਤੇ ਪੁਲਿਸ ਨੂੰ ਦਿੱਤਾ ਕਿ 26 ਤਰੀਕ ਤੱਕ ਜੇ ਉਹ ਮੁੱਖ ਸਾਜ਼ਿਸ਼ ਘਾੜੇ ਨੂੰ ਫੜਦੇ ਨੇ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਦਾ ਇਹ ਕਹਿਣਾ ਕਿ ਉਹ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਦੇਣਗੇ। ਪੁਲਿਸ ਉੱਧਰ ਕਹਿੰਦੀ ਆ ਕਿ ਜਿਹੜੇ 8 ਮੁਲਜ਼ਮ ਹੁਣ ਤੱਕ ਗ੍ਰਿਫਤਾਰ ਕੀਤੇ ਨੇ ਇਹਨਾਂ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਆ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ 10 ਹੋਰ ਮੁਲਜ਼ਮਾਂ ਦੀ ਜਿਹੜੀ ਆ ਜੀ ਉਹ ਪਛਾਣ ਹੋ ਗਈ ਹੈ ਤੇ ਉਹਨਾਂ ਨੂੰ ਕਿਸੇ ਟਾਈਮ ਵੀ ਅਰੈਸਟ ਜਿਹੜਾ ਜੀ ਉਹ ਕੀਤਾ ਜਾ ਸਕਦਾ। ਪੁਲਿਸ ਕਹਿੰਦੀ ਆ ਅਸੀਂ ਕਿਸੇ ਦਬਾਅ ਦੇ ਹੇਠ ਕੰਮ ਨਹੀਂ ਕਰ ਰਹੇ, ਪਰ ਇਹ ਗੱਲ ਜੱਗ ਜ਼ਾਹਰ ਹੈ ਕਿ ਦਮਦਮੀ ਟਕਸਾਲ ਦੇ ਇਸ ਵੇਲੇ ਜਿਹੜੇ ਮੁਖੀ ਨੇ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਨਾਲ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਆ ਜੀ ਨੇੜਤਾ ਉਹ ਜੱਗ ਜ਼ਾਹਰ ਹੈ। ਸੋ ਇਹ ਜਿਹੜਾ ਮਾਮਲਾ ਜੀ ਆਈ ਥਿੰਕ ਇਹ ਪੇਚੀਦਾ ਹੁੰਦਾ ਜਾ ਰਿਹਾ ਜੀ ਡੇ ਬਾਈ ਡੇ, ਕਿਉਂਕਿ ਸਰਕਾਰ ਜਿਹੜੀ ਹੈ ਜੀ ਦੇਖਣਾ ਇਹ ਹੋਊਗਾ ਕਿ ਉਹ ਜਿਹੜਾ ਇਸ ਵੇਲੇ ਦਬਾਅ ਦੇ ਵਿੱਚੋਂ ਲੰਘ ਰਹੀ ਹੈ ਕੀ ਉਸ ਦਬਾਅ ਦੇ ਤਹਿਤ ਉਹ ਹਰਨਾਮ ਸਿੰਘ ਧੁੰਮਾ ਹੋਰਾਂ ਦੀ ਗ੍ਰਿਫਤਾਰੀ ਜਾਂ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਜਿਹੜੀ ਆ ਜੀ ਉਹ ਜੁਰਤ ਵਿਖਾ ਸਕਦੀ ਹੈ। ਜੇ ਉਹ ਜੁਰਤ ਨਹੀਂ ਵਿਖਾਉਂਦੀ, ਉਹਨਾਂ ਨੂੰ ਅਰੈਸਟ ਜਿਹੜਾ ਜੀ ਉਹ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ, ਤਾਂ ਫਿਰ ਇਹਦਾ ਜੀ ਅਸਰ ਉਹ ਕੀ ਹੋਊਗਾ ਪੰਜਾਬ ਦੇ ਵਿੱਚ ਔਰ ਕਿਹੋ ਜਿਹਾ ਜਿਵੇਂ ਉਹਨਾਂ ਨੂੰ ਧਾਰਮਿਕ ਮੈਂ ਦੱਸਿਆ ਤੁਹਾਨੂੰ ਤੇ ਰਾਜਨੀਤਿਕ ਜਿਹੜਾ ਜੀ ਉਹ ਸਮਰਥਨ ਮਿਲ ਰਿਹਾ, ਉਸ ਤੋਂ ਬਾਅਦ ਕੀ ਉਹ ਕੋਈ ਪ੍ਰੋਗਰਾਮ ਦਿੰਦੇ ਨੇ ਜੀ ਸਾਹਮਣੇ, ਇਹ ਵੇਖਣ ਵਾਲੀ ਗੱਲ ਹੋਊਗੀ। ਬਿਲਕੁਲ ਜੀ, ਲੋਕ ਇਸ ਵੇਲੇ ਸਮਝ ਹੀ ਚੁੱਕੇ ਆ ਕਿ ਜਦ ਇਹਨਾਂ ਦੇ ਸਾਰਾ ਕੁਝ ਸਾਹਮਣੇ ਆ ਤਾਂ ਅਰੈਸਟ ਕਿਉਂ ਨਹੀਂ ਕੀਤਾ ਜਾਂਦਾ। ਅੱਗੇ ਆਪਾਂ ਬਲਵੰਤ ਸਿੰਘ ਰਾਮੂਵਾਲੀਆ ਤੇ ਉਹਨਾਂ ਦੇ ਭਰਾਵਾਂ ਦੀ ਜਾਇਦਾਦ ਦੀ ਗੱਲ ਕਰੀਏ ਕਿ ਉਹਨਾਂ ਦਾ ਜਿਹੜਾ ਜਾਇਦਾਦ ਦਾ ਵਿਵਾਦ ਆ ਬੜਾ ਭਖਿਆ ਹੋਇਆ ਆ। ਭਖਿਆ ਤਾਂ ਕਾਫੀ ਸਮੇਂ ਤੋਂ ਹੈ ਜੀ। ਇਹ ਹੁਣ ਦੂਜੇ ਇਹ ਦੁਬਾਰਾ ਫੇਰ ਜਿਹੜਾ ਜੀ ਇਹ ਤੁਸੀਂ ਕਹਿ ਲਓ ਕਿ
ਰਿਵਾਈਜ਼ ਹੋ ਗਿਆ। ਜਿਹੜੇ ਕੈਨੇਡਾ ਰਹਿੰਦੇ ਬਲਵੰਤ ਸਿੰਘ ਰਾਮੂਵਾਲੀਆ ਦੇ ਭਰਾ ਨੇ ਇਕਬਾਲ ਸਿੰਘ ਰਾਮੂਵਾਲੀਆ ਹੋਰੀ, ਉਹਨਾਂ ਨੇ ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੇ ਉੱਤੇ ਦੋਸ਼ ਲਾਏ ਨੇ ਕਿ ਉਹ ਉਹਨਾਂ ਨੂੰ ਡਰਾ ਰਹੇ ਨੇ, ਧਮਕਾ ਰਹੇ ਨੇ। ਉਹਨਾਂ ਨੇ ਇਹ ਵੀ ਡਰ ਪ੍ਰਗਟ ਕੀਤਾ ਕਿ ਪੰਜਾਬ ਪੁਲਿਸ ਉਹਨਾਂ ਦੇ ਭਰਾ ਦੇ ਦਬਾਓ ਦੇ ਹੇਠ ਉਹਨਾਂ ਦੇ ਉੱਤੇ ਕੋਈ ਝੂਠਾ ਮੁਕੱਦਮਾ ਜਿਹੜਾ ਜੀ ਉਹ ਦਰਜ ਕਰ ਸਕਦੀ ਹੈ ਤੇ ਉਹਨੂੰ ਉਸ ਝੂਠੇ ਮੁਕੱਦਮੇ ਦੇ ਵਿੱਚ ਜਿਹੜਾ ਜੀ ਉਹ ਫਸਾ ਸਕਦੀ ਹੈ। ਇਕਬਾਲ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪਿੰਡ ਦੇ ਵਿੱਚ ਉਹਦੀ ਜਿਹੜੀ 3 ਏਕੜ ਜੱਦੀ ਜ਼ਮੀਨ ਸੀਗੀ ਉਹਨੂੰ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜਾ ਜੀ ਉਹ ਹਥਿਆ ਲੈਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਕੈਨੇਡਾ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੀ ਜਿਹੜੀ ਧੀ ਸੀ ਉਹਨੂੰ ਅਡਾਪਟ ਕਰਕੇ ਸੱਦਿਆ ਸੀਗਾ ਔਰ ਹੁਣ ਉਹ ਮੇਰੀ ਜਾਇਦਾਦ ਦੇ ਵਿੱਚੋਂ ਜਿਹੜਾ ਜੀ ਉਹ ਹਿੱਸਾ ਮੰਗ ਰਹੀ ਹੈ। ਉਹਨਾਂ ਦਾ ਇਹ ਕਹਿਣਾ ਕਿ ਬਲਵੰਤ ਸਿੰਘ ਰਾਮੂਵਾਲੀਆ ਹੀ ਜਿਹੜਾ ਜੀ ਸਾਰਾ ਕੁਝ ਕਰਵਾ ਰਹੇ ਨੇ। ਦੂਜੇ ਪਾਸੇ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ, ਨਾ ਮੈਂ ਇੱਦਾਂ ਦੀ ਕੋਈ ਜਿਹੜਾ ਜੀ ਡਰਾਉਣ ਧਮਕਾਉਣ ਦਾ ਕੰਮ ਜਿਹੜਾ ਜੀ ਉਹ ਕਰ ਸਕਦਾ। ਉਹ ਕਹਿੰਦੇ ਕਿ ਜਿਹੜੀ ਲੜਕੀ ਨੂੰ ਉਹਨਾਂ ਦੇ ਭਰਾ ਨੇ ਗੋਦ ਲਿਆ ਸੀਗਾ, ਹੁਣ ਜੇ ਕੋਈ ਵਿਵਾਦ ਹੈ ਤੇ ਉਹਨਾਂ ਪਿਓ ਧੀ ਦੇ ਵਿਚਾਲੇ ਹੋਊਗਾ, ਮੇਰਾ ਉਹਦੇ ਵਿੱਚੋਂ ਕੁਝ ਵੀ ਲੈਣਾ ਦੇਣਾ ਨਹੀਂ ਹੈ। ਇਕਬਾਲ ਸਿੰਘ ਰਾਮੂਵਾਲੀਆ ਨੇ ਵੀ ਕਿਹਾ ਕਿ ਪਿੰਡ ਦੇ ਵਿੱਚ ਜਿਹੜਾ ਸਥਿਤ ਉਹਨਾਂ ਦਾ ਜੱਦੀ ਘਰ ਸੀਗਾ ਉਹਦੇ ਸਾਰੇ ਦੇ ਉੱਤੇ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਜਿਹੜਾ ਜੀ ਉਹ ਕਬਜ਼ਾ ਕਰ ਲਿਆ ਤੇ ਸਾਨੂੰ ਉੱਥੋਂ ਜਿਹੜਾ ਜੀ ਉਹ ਬਾਹਰ ਕੱਢ ਦਿੱਤਾ। ਮੋਗੇ ਦੇ ਜਿਹੜੇ SSP ਨੇ ਉਹਨੇ ਜਿਹੜੀ ਹੈ ਜੀ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਸਥਿਤ ਜਿਹੜਾ ਜੀ ਜੱਦੀ ਘਰ ਹੈ ਉਹਦੇ ਵਿੱਚ ਬੰਦ ਕਮਰਾ ਮੀਟਿੰਗ ਕੀਤੀ ਆ। ਇਹਦਾ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਇਕਬਾਲ ਸਿੰਘ ਜਿਹੜਾ ਰਾਮੂਵਾਲੀਆ ਜੀ ਉਹਨੇ ਪੁਲਿਸ ਦੇ ਕੋਲੇ ਸ਼ਿਕਾਇਤ ਇਸ ਮਾਮਲੇ ਦੇ ਵਿੱਚ ਦਰਜ ਕਰਵਾਈ ਹੈ ਜੀ। ਜੀ ਕਾਫੀ ਟਾਈਮ ਤੋਂ ਵੈਸੇ ਇਹਨਾਂ ਦਾ ਜਿਹੜਾ ਆ ਝਗੜਾ ਚੱਲ ਰਿਹਾ। ਅੱਗੇ ਆਪਾਂ ਸੁਖਬੀਰ ਬਾਦਲ ਦੀ ਗੱਲ ਕਰੀਏ ਕਿ ਉਸਨੂੰ ਕਾਂਗਰਸ ਦੀਆਂ ਵੋਟਾਂ ਘਟਣ ਦਾ ਬਹੁਤ ਡਰ ਆ, ਡਾਊਨ ਜਾ ਰਹੀ ਕਾਂਗਰਸ, ਬਹੁਤ ਫਿਕਰਮੰਦ ਨੇ ਜੀ। ਐਕਚੁਅਲੀ ਜੀ ਜੇ ਜਮ੍ਹਾਂ ਘਟਾਓ ਜਿਹੜੇ ਆ ਉਹ ਕਰੀਏ, ਜਿਸ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਆ ਜੀ ਉਹ ਡਾਊਨ ਜਾਣੀ ਸ਼ੁਰੂ ਹੋਈ ਆ ਪਿਛਲੇ ਦਿਨਾਂ ਤੋਂ, ਉਹਨਾਂ ਕਾਂਗਰਸ ਨੂੰ ਫਿਕਰ ਨੀਗਾ ਜਿੰਨਾ ਫਿਕਰ ਇਹਦਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਸ ਵੇਲੇ ਜਿਹੜਾ ਜੀ ਉਹ ਪਿਆ ਹੋਇਆ। ਉਹਨਾਂ ਨੂੰ ਇਉਂ ਜਿਹੜਾ ਜੀ ਲੱਗਦਾ ਹੈ ਕਿ ਜੇ ਕਾਂਗਰਸ ਦਾ ਵੋਟ ਪਰਸੈਂਟੇਜ ਜਿਹੜਾ ਆ ਉਹ 25% ਜਾਂ ਇਹ ਤੋਂ ਥੱਲੇ ਆ ਗਿਆ ਤਾਂ ਉਹ ਬਹੁਤ ਨੁਕਸਾਨਦੇਹ ਜਿਹੜਾ ਜੀ ਉਹ ਅਕਾਲੀ ਦਲ ਦੇ ਵਾਸਤੇ ਹੋਊਗਾ। ਇਸ ਕਰਕੇ ਉਹ ਹਰ ਸੰਭਵ ਜਿਹੜੀ ਆ ਜੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਾਂਗਰਸ ਜਿਹੜੀ ਆ ਜੀ ਉਹਨੂੰ ਠੁੰਮਣਾ ਮਿਲਦਾ ਰਹੇ ਔਰ ਉਹ ਇੰਨੀ ਡਾਊਨ ਜਿਹੜੀ ਆ ਜੀ ਉਹ ਨਾ ਚਲੇ ਜਾਵੇ ਕਿ ਇੱਥੇ ਜਿਹੜਾ ਜੀ ਨੁਕਸਾਨ ਇਹਦਾ ਅਕਾਲੀ ਦਲ ਨੂੰ ਜਿਹੜਾ ਜੀ ਉਹ ਹੋਣਾ ਸ਼ੁਰੂ ਹੋ ਜਾਵੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਜਿਹੜੀ ਕਿ 2 ਟਰਮਾਂ ਤੋਂ ਪਾਵਰ ਦੇ ਵਿੱਚੋਂ ਬਾਹਰ ਹੈ, ਉਹਦੇ ਕੋਲੇ ਫੰਡਾਂ ਦਾ ਵੱਡਾ ਜਿਹੜਾ ਜੀ ਉਹ ਇਸ ਵੇਲੇ ਘਾਟ ਦੱਸੀ ਦੀ ਆ। ਕੇਂਦਰੀ ਲੀਡਰਸ਼ਿਪ ਜਿਹੜੀ ਆ ਜੀ ਉਹ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਕਰਨ ਦੇ ਵਾਸਤੇ ਕਾਂਗਰਸ ਦੀ ਤਿਆਰ ਨਹੀਂ ਹੈ। ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਕਾਂਗਰਸ ਕੋਈ ਬਹੁਤਾ ਚੰਗਾ ਹਾਲ ਦੀ ਘੜੀ ਗੇਨ ਕਰਦੀ ਨਜ਼ਰ ਨਹੀਂ ਆਉਂਦੀ, ਜਿਹਦੇ ਕਰਕੇ ਉਹਨੂੰ ਫੰਡਸ ਜਿਹੜੇ ਨੇ ਜਿਹੜੇ ਅਕਸਰ ਇੰਡਸਟਰੀ ਵਾਲੇ ਜਾਂ ਦੂਜੇ ਤੀਜੇ ਦਿੰਦੇ ਨੇ ਆਪਣੇ ਸਿਆਸੀ ਲਾਹਾ ਲੈਣ ਦੇ ਵਾਸਤੇ, ਉਹ ਵੀ ਇਸ ਵੇਲੇ ਫੰਡਸ ਜਿਹੜੇ ਆ ਜੀ ਉਹ ਨਹੀਂ ਦੇ ਰਹੇ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹ ਜਿਹੜੇ ਆ ਜੀ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਤਕੜੇ ਉਮੀਦਵਾਰ ਹੋ ਸਕਦੇ ਨੇ ਉੱਥੇ ਉਹ ਕਾਂਗਰਸ ਦੀ ਚੋਣ ਮੁਹਿੰਮ ਨੂੰ ਫਾਈਨੈਂਸ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਦੱਸੇ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਉਹ ਅੰਦਰ ਖਾਤੇ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਥੋਂ ਲੱਗਦਾ ਹੈ ਕਿ ਜਿਹੜੀਆਂ ਸੀਟਾਂ ਤੋਂ ਉਹ ਜਿੱਤਣ ਦੀ ਸਥਿਤੀ ਦੇ ਵਿੱਚ ਹੈ ਉੱਥੇ ਉਹ ਕਾਂਗਰਸ ਨੂੰ ਮਦਦ ਜਿਹੜੀ ਆ ਜੀ ਉਹ ਕਰਨਗੇ ਉਹਦੇ ਉਮੀਦਵਾਰਾਂ ਦੀ, ਤਾਂ ਕਿ ਟੱਕਰ ਜਿਹੜੀ ਆ ਉਹ 3 ਧਿਰੀ ਬਣਾਈ ਜਾ ਸਕੇ। ਉਹਨਾਂ ਨੂੰ ਲੱਗਦਾ ਹੈ ਕਿ 3 ਧਿਰੀ ਟੱਕਰ ਦੇ ਵਿੱਚੋਂ ਉਹ ਜਿਹੜਾ ਜੀ ਸਰਕਾਰ ਦੁਬਾਰਾ ਕੱਢ ਕੇ ਲਿਜਾ ਸਕਦੇ ਨੇ। ਜਿਵੇਂ ਕੁਝ ਸੂਬਿਆਂ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਹੋਈਆਂ ਚੋਣਾਂ ਨੇ ਉਹਦੇ ਦੌਰਾਨ ਹੋ ਕੇ ਜਿਹੜਾ ਜੀ ਉਹ ਹਟਿਆ। ਜਿਹੜਾ ਵੋਟ ਪਰਸੈਂਟੇਜ ਹੈ ਉਹ ਅਕਾਲੀ ਦਲ ਦਾ ਕਿੰਨਾ ਘਟਣਾ ਵਧਣਾ ਇਹਦੇ ਉੱਤੇ ਉਹਨਾਂ ਦੀ ਬਹੁਤੀ ਟੇਕ ਨਹੀਂ ਹੈਗੀ। ਉਹਨਾਂ ਦੀ ਸਾਰੀ ਟੇਕ ਇਸ ਗੱਲ ਦੇ ਉੱਤੇ ਲੱਗੀ ਹੋਈ ਹੈ ਕਿ ਕਾਂਗਰਸ ਦਾ ਵੋਟ ਬੈਂਕ ਜਿਹੜਾ ਜੀ ਉਹ ਕਿਤੇ ਲੋੜ ਤੋਂ ਵੱਧ ਘਟ ਨਾ ਜਾਵੇ ਜੀ। ਡਾਢਾ ਫਿਕਰ ਹੈ ਜੀ ਉਹਨਾਂ ਨੂੰ। ਤੇ ਅੱਗੇ ਆਪਾਂ ਸਰਕਾਰ ਦੀ ਗੱਲ ਕਰੀਏ ਕਿ ਸਰਕਾਰ ਨੇ ਕਲਰਕੀ ਕਰਦੇ ਪੁਲਿਸ ਮੁਲਾਜ਼ਮਾਂ ਦੇ ਹੱਥਾਂ ਵਿੱਚ ਬੰਦੂਕਾਂ ਫੜਾਉਣ ਦਾ ਫੈਸਲਾ ਲਿਆ ਜੀ। ਐਕਚੁਅਲੀ ਜੀ ਇਹ ਮਾਮਲਾ ਕਈ ਵਾਰੀ ਜਿਹੜਾ ਜੀ ਉਹ ਸਾਹਮਣੇ ਆਇਆ। ਕਈ ਆਫੀਸਰ ਆਏ ਤੇ ਚਲੇ ਗਏ ਜਿਹੜੇ ਇਹ ਕਹਿੰਦੇ ਰਹੇ ਜੀ ਕਿ
ਜਿਹੜੀ ਚਾਕਰੀ ਕਰਵਾਈ ਜਾਂਦੀ ਆ ਇਹਨਾਂ ਪੁਲਿਸ ਵਾਲਿਆਂ ਤੋਂ, ਸਿਪਾਹੀ ਲੈਵਲ ਦਿਆਂ ਤੋਂ ਖਾਸ ਤੌਰ ਦੇ ਉੱਤੇ। ਤੁਸੀਂ ਕਿਸੇ ਸਕੂਲ ਦੇ ਬਾਹਰ ਜਾ ਕੇ ਖੜ੍ਹ ਜਾਓ ਲੱਗਣ ਦੇ ਟਾਈਮ ਜਾਂ ਛੁੱਟੀ ਦੇ ਟਾਈਮ, ਜਿਹੜੀਆਂ ਬੱਤੀ ਲੱਗੀਆਂ ਗੱਡੀਆਂ ਜਾਂ ਜਿਹੜੀਆਂ ਪੁਲਿਸ ਦੇ ਆਫੀਸਰਸ ਦੀਆਂ ਜਿਹੜੀਆਂ ਗੱਡੀਆਂ ਨੇ ਉਹਦੇ ਵਿੱਚ ਉਹ ਪੁਲਿਸ ਅਫਸਰਾਂ ਦੇ ਨਿਆਣੇ ਛੱਡਦੇ ਤੇ ਲਿਜਾਂਦੇ ਅਕਸਰ ਵੇਖੇ ਜਾ ਸਕਦੇ ਨੇ। ਪੁਲਿਸ ਵਾਲੇ ਜਿਹੜੇ ਨੇ ਉਹ ਵਰਦੀ ਪਾਈ ਜਿਹੜੇ ਗੈਸ ਸਿਲੰਡਰ ਨੇ ਉਹ ਵੀ ਲੈਂਦੇ ਜਿਹੜਾ ਜੀ ਉਹ ਦੇਖੇ ਜਾ ਸਕਦੇ ਨੇ। ਹੁਣ ਇੱਕ ਵਾਰੀ ਫੇਰ ਕੋਸ਼ਿਸ਼ ਕਰ ਰਹੇ ਨੇ ਜੀ ਪੰਜਾਬ ਪੁਲਿਸ ਦੇ ਮੌਜੂਦਾ ਮੁਖੀ ਸੁਰੇਸ਼ ਅਰੋੜਾ ਹੋਰੀ, ਔਰ ਉਹ ਇਹ ਕਹਿ ਰਹੇ ਨੇ ਕਿ ਦਫ਼ਤਰਾਂ ਦੇ ਵਿੱਚ ਹੁਣ ਜਿਹੜੇ ਨੇ ਜੀ ਨਾ ਤਾਂ ਉਹਨਾਂ ਨੂੰ ਕਲਰਕੀ ਕਰਨ ਦਿੱਤੀ ਜਾਊਗੀ, ਨਾ ਮੈਸਾਂ ਦੇ ਵਿੱਚ ਉਹ ਬਹਿਰਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਨਿਭਾਉਣਗੇ। ਪੁਲਿਸ ਦੇ ਸਕੂਲਾਂ ਦੀਆਂ ਬੱਸਾਂ ਦੇ ਵਿੱਚ ਡਰਾਈਵਰੀ ਤੇ ਕੰਡਕਟਰੀ ਕਰਨ ਵਾਲੇ ਸਿਪਾਹੀ ਜਿਹੜੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਵੀ ਹੁਣ ਬੰਦੂਕਾਂ ਜਿਹੜੀਆਂ ਜੀ ਉਹ ਪਾਈਆਂ ਜਾਣਗੀਆਂ। ਪੰਜਾਬ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਮੈਸਾਂ ਦੇ ਵਿੱਚ ਲੰਗਰੀਆਂ ਤੇ ਬਹਿਰਿਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਪੁਲਿਸ ਦੀਆਂ ਸਕੂਲੀ ਬੱਸਾਂ ਦੇ ਉਹ ਡਰਾਈਵਰੀ ਤੇ ਕੰਡਕਟਰੀ ਕਰਦੇ ਨੇ, ਦਫ਼ਤਰਾਂ ਦੇ ਵਿੱਚ ਉਹ ਕਲਰਕੀ ਜਿਹੜੀ ਹੈ ਜੀ ਉਹ ਕਰਦੇ ਨੇ। ਔਰ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਾਂਝ ਕੇਂਦਰ ਨੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਕਲਰਕੀ ਦਾ ਕੰਮ ਕਰਦੇ ਨੇ, ਕੰਪਿਊਟਰ ਆਪਰੇਟਰ ਨੇ। ਪੰਜਾਬ ਪੁਲਿਸ ਦੇ ਕੋਲ 75,000 ਦੀ ਨਫਰੀ ਦੇ ਵਿੱਚੋਂ 7,000 ਸਿਪਾਹੀਆਂ ਦੀਆਂ ਅਸਾਮੀ ਖਾਲੀਆਂ ਪਈਆਂ ਨੇ, ਜਿਹਦੇ ਵਿੱਚੋਂ ਉਹਨੂੰ ਭਰਨ ਦੀ ਜਿਹੜੀ ਹੈ ਜੀ ਉਹ ਪ੍ਰਕਿਰਿਆ ਚੱਲ ਰਹੀ ਹੈ ਇਸ ਵੇਲੇ। ਸਾਂਝ ਕੇਂਦਰਾਂ ਦੇ ਵਿੱਚ ਤਾਇਨਾਤ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਵਾਪਸ ਸੁਰੱਖਿਆ ਦੇ ਉੱਤੇ ਜਿਹੜਾ ਜੀ ਉਹ ਤਾਇਨਾਤ ਕੀਤਾ ਜਾ ਰਿਹਾ ਹੈ। ਇਹਦੇ ਤਹਿਤ ਸਾਂਝ ਕੇਂਦਰਾਂ ਦੇ ਵਿੱਚ ਕੰਪਿਊਟਰ ਆਪਰੇਟਰ ਦੀਆਂ ਜ਼ਿੰਮੇਵਾਰੀਆਂ ਜਿਹੜੇ ਨਿਭਾ ਰਹੇ ਸਿਪਾਹੀ ਤੇ ਹੌਲਦਾਰ ਜਿਹੜੇ ਨੇ ਉੱਥੋਂ ਉਹਨਾਂ ਨੂੰ ਫਾਰਗ ਕੀਤਾ ਜਾਊਗਾ ਤੇ ਕੰਪਿਊਟਰ ਆਪਰੇਟਰਾਂ ਦੀ ਠੇਕੇ ਦੇ ਉੱਤੇ ਭਰਤੀ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜੇ ਸਿਪਾਹੀ ਨੇ ਇਹਨਾਂ ਤੋਂ ਅਸਲ ਜਿਹੜੀ ਡਿਊਟੀ ਆ ਉਹ ਲਈ ਜਾਣੀ ਚਾਹੀਦੀ ਆ। ਜੋ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਕਈ ਆਫੀਸਰ ਜਿਹੜੇ ਜੀ ਉਹ ਆਏ ਤੇ ਉਹ ਰਿਟਾਇਰ ਹੋ ਕੇ ਚਲੇ ਗਏ, ਪਰ ਇਹਨੂੰ ਠੱਲ ਨਹੀਂ ਪਾ ਸਕੇ। ਵੇਖਣ ਵਾਲੀ ਗੱਲ ਹੋਊਗੀ ਜੀ ਕਿ ਅਰੋੜਾ ਸਾਹਿਬ ਇਹਨੂੰ ਠੱਲ ਜਿਹੜੀ ਆ ਉਹ ਪਾ ਸਕਦੇ ਨੇ ਜਾਂ ਨਹੀਂ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਾਂ ਤਾਂ ਸਬਜ਼ੀ ਲਿਆਉਣ ਲਈ ਜਾਂ ਬੱਚਿਆਂ ਨੂੰ ਸਕੂਲਾਂ ਛੱਡਣ ਲਈ ਬਹੁਤ ਵਰਤਿਆ ਜਾਂਦਾ ਇਹਨਾਂ ਨੂੰ। ਤੇ ਅੱਗੇ ਆਪਾਂ ਲੁਧਿਆਣੇ ਦੀ ਗੱਲ ਕਰੀਏ, ਉਸ ਵਿੱਚ ਦੋ ਗੈਂਗਾਂ ਦੀ ਆਪਸ ਵਿੱਚ ਝੜਪ ਤੇ ਗੋਲੀਆਂ ਚੱਲੀਆਂ ਜੀ। ਜਿਹੜੇ ਦਾਅਵੇ ਨੇ ਉਹਦੇ ਮੁਤਾਬਕ ਜਿਹੜਾ ਜੀ ਸੁਰੱਖਿਆ ਪੱਖੋਂ ਸਭ ਤੋਂ ਸੁਰੱਖਿਅਤ ਜਿਹੜਾ ਸੂਬਾ ਪੰਜਾਬ ਜਿਹੜਾ ਸਰਕਾਰ ਦੇ ਦਾਅਵੇ ਨੇ ਜੀ, ਪਰ ਇਹ ਦਾਅਵਿਆਂ ਦੇ ਉਲਟ ਜੋ ਕੁਛ ਚੱਲੀ ਜਾਂਦਾ ਉਹਦੀਆਂ ਰੋਜ਼ ਜਿਹੜੀਆਂ ਜੀ ਉਹ ਖਬਰਾਂ ਸਾਰੇ ਸੁਣਦੇ ਹੀ ਨੇ। ਹੁਣ ਸਨਅਤੀ ਸ਼ਹਿਰ ਲੁਧਿਆਣੇ ਦੇ ਵਿੱਚ ਦੋ ਗੈਂਗਸਟਰ ਗੁੱਟ ਜਿਹੜੇ ਨੇ ਜੀ ਉਹਨਾਂ ਦੀ ਆਪਸ ਦੇ ਵਿੱਚ ਸਿੱਧਮ ਸਿੱਧੀ ਗੋਲੀ ਜਿਹੜੀ ਹੈ ਜੀ ਉਹ ਚੱਲੀ ਹੈ। ਗੈਂਗਸਟਰ ਸੁੱਖਾ ਬਾੜੇਵਾਲੀਆ ਜਿਹੜਾ ਸੀਗਾ ਜੀ ਉਹਦੇ ਘਰ ਦੇ ਅੰਦਰ ਦਾਖਲ ਹੋ ਕੇ ਦੂਜੇ ਗੈਂਗਸਟਰ ਜਿਹੜੇ ਨੇ ਸੰਜੀਵ ਸਨੀ ਤੇ ਨਾਨਕ ਨੇ ਜਿਹੜੀਆਂ ਦੀ ਉਹ ਗੋਲੀਆਂ ਮਾਰੀਆਂ ਨੇ। ਗੋਲੀਆਂ ਮਾਰਨ ਤੋਂ ਬਾਅਦ ਜਿਹੜੇ ਇਹ ਲੋਕ ਸੀਗੇ ਜੀ ਉਹ ਬੜਕਾ ਮਾਰਦੇ ਹੋਏ ਇੱਥੋਂ ਨਿਕਲੇ ਨੇ। ਜਿਹੜਾ ਸੁੱਖਾ ਬਾੜੇਵਾਲੀਆ ਸੀਗਾ ਉਹਦੇ ਰਿਸ਼ਤੇਦਾਰਾਂ ਨੇ ਉਹਨੂੰ DMC ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਸੁੱਖਾ ਬਾੜੇਵਾਲੀਏ ਦੇ ਸਾਥੀ ਨੇ ਉਹ ਹਸਪੀਟਲ ਦੇ ਆਲੇ ਦੁਆਲੇ ਜਿਹੜਾ ਜੀ ਉਹ ਖੜੇ ਨੇ ਤਾਂ ਕਿ ਇਹਨੂੰ ਹੋਰ ਨੁਕਸਾਨ ਜਿਹੜਾ ਜੀ ਉਹ ਕਿਤੇ ਨਾ ਪਹੁੰਚਾ ਦੇਣ। ਸੁੱਖਾ ਬਾੜੇਵਾਲੀਆ ਜਿਹੜਾ ਜੀ ਇਹਦੇ ਉੱਤੇ 19 ਵੱਖ-ਵੱਖ ਕੇਸ ਦਰਜ ਨੇ। ਉਹ ਮਾਨਕਵਾਲ ਇਲਾਕੇ ਦੇ ਵਿੱਚ ਕਿਰਾਏ ਦੇ ਉੱਤੇ ਜਿਹੜਾ ਜੀ ਉਹ ਰਹਿੰਦਾ। ਕੁਝ ਸਮਾਂ ਪਹਿਲਾਂ ਉਹਨੇ ਵਿਆਹ ਜਿਹੜਾ ਜੀ ਉਹ ਕਰਵਾਇਆ ਸੀਗਾ, ਆਪਣੇ ਘਰੇ ਹੀ ਬੈਠਾ ਸੀਗਾ। ਜਦੋਂ 8:15 ਵਜੇ ਦੇ ਕਰੀਬ ਦੂਜਾ ਗਰੁੱਪ ਜਿਹੜਾ ਸੀਗਾ ਜੀ ਸੰਜੀਵ ਸਨੀ ਤੇ ਨਾਨਕ ਉਹ ਆਪਣੇ ਸਾਥੀਆਂ ਦੇ ਨਾਲ ਪਹੁੰਚੇ। ਅੰਦਰ ਆ ਕੇ ਉਹਨਾਂ ਨੇ ਜਿਹੜੀ ਸੀ ਜੀ ਗੋਲੀਆਂ ਚਲਾਤੀਆਂ ਸੁੱਖੇ ਬਾੜੇਵਾਲੀਆ ਦੇ ਉੱਤੇ ਜੀ। ਪੁਲਿਸ ਇਹ ਕਹਿੰਦੀ ਆ ਜੀ ਕਿ ਇਹ ਦੋ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦਾ ਜਿਹੜਾ ਜੀ ਉਹ ਇਹ ਮਸਲਾ ਹੈ। ਰੰਜਿਸ਼ ਕਾਹਦੀ ਆ, ਰੰਜਿਸ਼ ਕਿਉਂ ਇਹ ਗੈਂਗਸਟਰ ਇੱਕ ਦੂਜੇ ਦੇ ਖਿਲਾਫ ਜਿਹੜਾ ਜੀ ਉਹ ਕਰਦੇ ਨੇ, ਕਿਉਂਕਿ ਏਰੀਆਜ਼ ਜਿਹੜੇ ਨੇ ਉਹ ਇਹਨਾਂ ਨੇ ਵੰਡੇ ਹੋਏ ਨੇ ਕਿ ਕਿਸ ਜਗ੍ਹਾ ਉੱਤੇ ਕਿਹਨੇ ਰਾਜ ਕਰਨਾ ਜੀ। ਪੁਲਿਸ ਤਾਂ ਵਿਚਾਰੀ ਵਿੱਚ ਪਰਚੇ ਪੁਰਚੇ ਦਰਜ ਕਰਨ ਹੀ ਆ ਜੀ। ਹਾਂ ਬਿਲਕੁਲ ਜੀ। ਤੇ ਅੱਗੇ ਅਖੀਰ ਦੇ ਵਿੱਚ ਮੇਰਾ ਇਹ ਹੋਊਗਾ ਕਿ ਗੋਆ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਭਾਰੀ ਦਸਤਕ। ਗੋਆ ਵੀ ਇੱਕ ਛੋਟਾ ਜਿਹੜਾ ਜੀ ਉਹ ਸੂਬਾ ਹੈ, ਬਹੁਤ ਛੋਟਾ ਨਹੀਂ, ਛੋਟਾ ਹੈ। 40 ਸੀਟਾਂ ਨੇ ਵਿਧਾਨ ਸਭਾ ਦੀਆਂ ਇੱਥੇ। ਭਾਰਤੀ ਜਨਤਾ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਹੈ। ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਇਹ ਐਲਾਨ ਕੀਤਾ ਸੀਗਾ ਕਿ ਜਿੱਥੇ ਉਹਨੂੰ ਆਪਣੀ ਸਰਕਾਰ
ਬਣਦੀ ਦਿਸਦੀ ਹੋਈ ਉਹ ਉੱਥੇ ਹੀ ਚੋਣ ਜਿਹੜਾ ਦੀ ਉਹ ਲੜੂਗੀ। ਹਰ ਜਗ੍ਹਾ ਦੇ ਉੱਤੇ, ਹਰ ਸੂਬੇ ਦੇ ਵਿੱਚ ਉਹ ਚੋਣ ਨਹੀਂ ਲੜੂਗੀ। ਪੰਜਾਬ ਦੇ ਵਿੱਚ ਇਸ ਵੇਲੇ ਜਿਵੇਂ ਆਮ ਆਦਮੀ ਪਾਰਟੀ ਦੀ ਚੰਗੀ ਜਿਹੜੀ ਆ ਜੀ ਉਹ ਪਛਾਣ ਹੈ, ਉਸ ਤੋਂ ਬਾਅਦ ਉਹਨੇ ਹੁਣ ਗੋਆ ਦੇ ਵਿੱਚ ਜਿਹੜਾ ਜੀ ਉਹ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਕੱਲ੍ਹ ਹੋਈ ਜਿਹੜੀ ਰੈਲੀ ਸੀਗੀ ਉਹਦੇ ਵਿੱਚ ਜਿਹੋ ਜੀ ਭਰਵੀਂ ਭੀੜ ਉੱਥੇ ਆਮ ਆਦਮੀ ਪਾਰਟੀ ਨੇ ਖਿੱਚੀ ਆ, ਉਹਨੇ ਇਹ ਸੰਭਾਵਨਾਵਾਂ ਜਿਹੜੀਆਂ ਜੀ ਉਹਨੂੰ ਹੋਰ ਵੱਡਿਆਂ ਕੀਤਾ ਕਿ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਚੰਗੀ ਟੱਕਰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਜਿਹੜੀ ਆ ਜੀ ਉਹ ਦੇ ਸਕਦੀ ਹੈ। ਇੱਥੇ ਇਸ ਜਗ੍ਹਾ ਦੇ ਉੱਤੇ ਦੋ ਮੁੱਖ ਬੁਲਾਰੇ ਸਨ ਜੀ, ਇੱਕ ਤਾਂ ਅਰਵਿੰਦ ਕੇਜਰੀਵਾਲ ਹੋਰੀ, ਦੂਜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ, ਕਿਉਂਕਿ ਇੱਥੇ ਕੋਈ 5000 ਦੇ ਕਰੀਬ ਜਿਹੜੇ ਘਰ ਨੇ ਉਹ ਪੰਜਾਬੀਆਂ ਦੇ ਹੈ ਨੇ। ਹੋਟਲ ਇੰਡਸਟਰੀ ਜਿਹੜੀ ਹੈ ਜੀ ਬਹੁਤੀ ਉਹਦੇ ਉੱਤੇ ਪੰਜਾਬੀਆਂ ਦਾ ਜਿਹੜਾ ਜੀ ਉਹ ਕਬਜ਼ਾ ਹੈ, ਜਿਹਦੇ ਕਰਕੇ ਭਗਵੰਤ ਮਾਨ ਹੋਰਾਂ ਨੂੰ ਇੱਥੇ ਜਿਹੜਾ ਜੀ ਉਹ ਵਰਤਿਆ ਗਿਆ। ਸੀਨੀਅਰ ਜਰਨਲਿਸਟ ਨੇ ਜੀ ਇੱਥੇ ਭਾਰਤ ਦੇ ਵਿੱਚ ਰਾਜਦੀਪ ਸਰਦੇਸਾਈ, ਜਿਹੜੇ ਕਿ ਟੀਵੀ ਦੇ ਉੱਤੇ ਅਕਸਰ ਦੇਖੇ ਹੋਣੇ ਜੀ, ਉਹ ਗੋਆ ਦੇ ਰਹਿਣ ਵਾਲੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਗੋਆ ਦੇ ਵਿੱਚ ਰਾਜਦੀਪ ਸਰਦੇਸਾਈ ਹੋਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਜਿਹੜਾ ਜੀ ਉਹ ਬਣਾ ਕੇ ਇੱਥੇ ਚੋਣ ਜਿਹੜੀ ਆ ਜੀ ਉਹ ਲੜੀ ਜਾ ਸਕਦੀ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜੇ ਉਹਨਾਂ ਨੂੰ ਲੈ ਆਉਂਦੀ ਆ ਪਾਰਟੀ, ਜਿਹੜੇ ਕਿ ਅਗਲੇ ਮਹੀਨੇ ਡੇਢ ਮਹੀਨੇ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਕੜੀ ਟੱਕਰ ਜਿਹੜੀ ਹੈ ਜੀ ਉਹ ਉੱਥੋਂ ਦੀਆਂ ਰਵਾਇਤੀ ਪਾਰਟੀਆਂ ਨੂੰ ਦੇ ਸਕਦੀ ਹੈ ਜੀ। ਤੇ ਅਖੀਰ ਵਿੱਚ ਹਾਜ਼ਰਨਾਮਾ ਕਿ ਕਿਰਨ ਬੇਦੀ ਦੇ ਨਾਲ ਸੀ ਬੁਰੀ ਹੋਈ, ਚੋਣ ਲੜੀ ਤਾਂ ਗਈ ਸੀ ਹਾਰ ਮੀਆਂ। ਕਿਰਨ ਬੇਦੀ ਦੇ ਨਾਲ ਸੀ ਬੁਰੀ ਹੋਈ, ਚੋਣ ਲੜੀ ਤਾਂ ਗਈ ਸੀ ਹਾਰ ਮੀਆਂ। ਰੱਖੀ ਬੀਬੀ ਨੇ ਝਾਕ ਸੀ ਬਹੁਤ ਵੱਡੀ, ਬੇੜੀ ਲੱਗ ਨਾ ਸਕੀ ਸੀ ਪਾਰ ਮੀਆਂ। ਆਗੂ ਭਾਜਪਾ ਦੇ ਪਾਸਾ ਵੱਟ ਗਏ ਸੀ, ਸਮਝ ਬੈਠੇ ਸੀ ਬੇਦੀ ਨੂੰ ਭਾਰ ਮੀਆਂ। ਨੌਂਗਾ ਮੋਦੀ ਨੇ ਅੰਤ ਨੂੰ ਕੱਢਿਆ ਹੀ, ਪਾਂਡੀਚੇਰੀ ਦਾ ਲੱਗਿਆ ਵਾਰ ਮੀਆਂ। ਇੱਕ ਜ਼ਿਲ੍ਹੇ ਤੋਂ ਛੋਟੜਾ ਰਾਜ ਮਿਲਿਆ, ਕਿਰਨ ਬੇਦੀ ਨੂੰ ਇਹ ਨਾ ਘੱਟ ਮੀਆਂ। ਇੱਕ ਜ਼ਿਲ੍ਹੇ ਤੋਂ ਛੋਟੜਾ ਰਾਜ ਮਿਲਿਆ, ਕਿਰਨ ਬੇਦੀ ਨੂੰ ਇਹ ਨਾ ਘੱਟ ਮੀਆਂ। ਇਦੋਂ ਵੱਧਦੀ ਰਹੀ ਨਹੀਂ ਆਸ, ਜਿੱਥੇ ਇੰਨੇ ਨਾਲ ਵੀ ਲਊ ਉਹ ਕੱਟ ਮੀਆਂ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।